ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੀ ਸਵਾਲ ਜਵਾਬ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 6 ਦਸੰਬਰ 2013 21 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। 1778 ਦੇ ਵਿੱਚ ਅੱਜ ਦੇ ਦਿਨ 11 ਸਿੱਖ ਮਿਸਲਾਂ ਨੇ ਸਾਂਝੇ ਤੌਰ ਤੇ ਇਹ ਮਤਾ ਕੀਤਾ ਕਿ ਉਦੋਂ ਤੱਕ 1778 ਤੱਕ ਆਲਮੋਸਟ ਦਰਿਆ ਸਿੰਧ ਤੋਂ ਲੈ ਕੇ ਤੇ ਸਤਲੁਜ ਔਰ ਜਮਨਾ ਦੇ ਵਿਚਕਾਰ ਤੱਕ ਸਿੱਖਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਜੀ। ਸੋ ਇਹਨਾਂ ਨੇ ਕਿਹਾ ਵੀ ਹੁਣ ਜਮਨਾ ਕ੍ਰਾਸ ਕਰਕੇ ਅਸੀਂ ਰੋਹੇਲਖੰਡ ਨੂੰ, ਜਿਹੜਾ ਕਿ ਯੂਪੀ ਦਾ ਹਿੱਸਾ ਅੱਜ ਵੀ ਯੂਪੀ 'ਚ ਹੈ ਜੀ, ਉਸ ਨੂੰ ਫਤਿਹ ਕਰਨਾ ਹੈ। ਔਰ ਫਿਰ 11 ਸਿੱਖ ਮਿਸਲਾਂ ਨੇ ਸਾਂਝੇ ਤੌਰ ਤੇ ਰੋਹੇਲਖੰਡ ਦੇ ਉੱਤੇ ਚੜ੍ਹਾਈ ਕੀਤੀ ਜੀ। 1920 ਦੇ ਵਿੱਚ ਅਕਾਲ ਤਖਤ ਸਾਹਿਬ ਉਦੋਂ ਤੱਕ ਅਸੀਂ ਦੇਖਦੇ ਹਾਂ ਵੀ ਪੁਜਾਰੀਆਂ ਦੇ ਕਬਜ਼ੇ 'ਚ ਸੀ। ਅੰਗਰੇਜ਼ੀ ਸਾਮਰਾਜ ਉਹਨਾਂ ਦੀ ਪਿੱਠ ਠੋਕਦਾ ਸੀ। ਮਨਮਤੀਏ ਉਸ ਕਿਸਮ ਦੇ ਕੋ ਉਦਾਸੀ, ਕੋ ਨਿਰਮਲੇ, ਦੂਜੇ ਕਾਬਜ਼ ਸਨ ਜੀ। ਔਰ ਈਵਨ ਜਿਹੜਾ ਦਲਿਤ ਵਰਗ ਹੈ ਉਹਨਾਂ ਨੂੰ ਅੰਦਰ ਉਹਨਾਂ ਦਾ ਪ੍ਰਸ਼ਾਦ ਵੀ ਐਕਸੈਪਟ ਨਹੀਂ ਸੀ ਕਰਦੇ ਹਰਿਮੰਦਰ ਸਾਹਿਬ ਦੇ ਜੀ। ਸੋ ਕੁਛ ਦਲਿਤ ਸਿੱਖਾਂ ਨੇ ਅੰਮ੍ਰਿਤਪਾਨ ਕੀਤਾ। ਉਹਨਾਂ ਦੇ ਨਾਲ ਜਿਹੜੇ ਪੜ੍ਹੇ ਲਿਖੇ ਸੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਬਾ ਹਰਕ੍ਰਿਸ਼ਨ ਸਿੰਘ ਦੂਸਰੇ ਉਹਨਾਂ ਦੇ ਨਾਲ ਆਏ ਕਿ ਚਲੋ ਹਰਿਮੰਦਰ ਸਾਹਿਬ ਪ੍ਰਸ਼ਾਦ ਕਰਵਾਉਣਾ। ਪੁਜਾਰੀਆਂ ਨੇ ਜਿਹੜਾ ਉਹ ਨਾ ਕਰ ਦਿੱਤੀ ਕਿ ਨਹੀਂ, ਇਹ ਅਸੀਂ ਸ਼ੂਦਰਾਂ ਦਾ ਪ੍ਰਸ਼ਾਦ ਐਕਸੈਪਟ ਨਹੀਂ ਕਰਦੇ ਜੀ। ਸੋ ਆਪਸੀ ਬਹਿਸ ਮੁਬਾਹਿਸਾ ਹੋਇਆ। ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਓ। ਹੁਕਮਨਾਮਾ ਲਿਆ, ਪੁਜਾਰੀ ਮੰਨ ਗਏ, ਉਹਨਾਂ ਨੇ ਪ੍ਰਸ਼ਾਦ ਮਨਜ਼ੂਰ ਕਰ ਲਿਆ ਜੀ। ਅਕਾਲ ਤਖਤ ਸਾਹਿਬ ਵੱਲ ਗਏ, ਉੱਥੋਂ ਜਿਹੜੇ ਨੇ ਪੁਜਾਰੀ ਔਰ ਉੱਥੇ ਬੁੱਢੇ ਨੇ ਦਲ ਦੇ ਨਿਹੰਗ ਸਿੰਘ ਜਿਨ੍ਹਾਂ ਦਾ ਜਿਹਨਾਂ ਨੂੰ ਉਹਨਾਂ ਨੇ ਸੱਦ ਲਿਆਂਦਾ ਸੀ, ਉਹ ਵਿਗੜ ਗਏ, ਫਿਰ ਪਿੱਛੋਂ ਦੀ ਦੌੜ ਗਏ। ਸੋ ਜਥੇਦਾਰ ਤੇਜਾ ਸਿੰਘ ਪੁੱਛਰ ਜਿਹੜੇ ਨੇ ਉਹਨਾਂ ਨੇ ਸੇਵਾ ਸੰਭਾਲ ਲਈ। ਇਵੇਂ ਜਥੇਦਾਰ ਦਾ ਸ਼ਬਦ ਪਹਿਲੀ ਵਾਰ ਪੰਥ ਦੇ ਵਿੱਚ ਇਸਤੇਮਾਲ ਹੋਇਆ ਅਕਾਲ ਤਖਤ ਦੇ ਮੁਖੀ ਲਈ ਜੀ। 1946 ਦੇ ਵਿੱਚ ਜਿਹੜਾ ਵਿੰਸਟਨ ਚਰਚਲ ਉਸ ਵੇਲੇ ਬੇਸ਼ੱਕ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ 1945 'ਚ ਪਾਰਟੀ ਬਦਲ ਗਈ ਸੀ, ਲੇਬਰ ਪਾਰਟੀ ਦਾ ਰਾਜ ਸੀ, ਮਿਸਟਰ ਐਟਲੀ ਹੈਡ ਸੀ, ਵਿੰਸਟਨ ਚਰਚਲ ਆਪੋਜੀਸ਼ਨ ਚਲਾ ਗਿਆ ਜੀ। ਇਹ ਉਹੀ ਪੀਰੀਅਡ ਹੈ ਕਿ ਟਰਾਂਸਫਰ ਆਫ ਪਾਵਰ, ਸਿੱਖਾਂ ਨੂੰ ਤੀਜੀ ਕੌਮ ਮੰਨ ਕੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਸੀ। ਲੰਡਨ 'ਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਗਏ ਸਨ, ਜਿਹੜਾ ਨਹਿਰੂ ਹੈ ਰਿਪਰੈਜ਼ੈਂਟ ਕਰ ਰਿਹਾ ਸੀ ਕਾਂਗਰਸ ਨੂੰ, ਔਰ ਬਲਦੇਵ ਸਿੰਘ ਅਕਾਲੀਆਂ ਨੂੰ ਯਾਨੀ ਸਿੱਖਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਜੀ। ਉਸ ਪੀਰੀਅਡ 'ਚ ਵਿੰਸਟਨ ਚਰਚਲ ਕਿਉਂਕਿ ਉਹਨੇ ਦੂਸਰੇ ਸੰਸਾਰ ਯੁੱਧ ਦੇ ਵੇਲੇ ਸਿੱਖਾਂ ਦੀ ਬਹਾਦਰੀ ਦੇਖੀ ਸੀ, ਉਸ ਤੋਂ ਪਹਿਲਾਂ ਵੀ ਫਰੰਟੀਅਰ ਦੇ ਇਲਾਕੇ 'ਚ ਉਹਦੀ ਜਾਨ ਇੱਕ ਸੋਲਜਰ ਨੇ ਬਚਾਈ ਸੀ। ਸੋ ਸਿੱਖਾਂ ਲਈ ਉਹ ਇੱਕ ਖਾਸ ਜਿਹੜਾ ਉਹ ਹਮਦਰਦੀ ਵੀ ਰੱਖਦਾ ਸੀ। ਉਸ ਨੇ ਸੁਨੇਹਾ ਭੇਜਿਆ ਬਲਦੇਵ ਸਿੰਘ ਨੂੰ, ਜਿਹੜੀ ਹੁਣ ਮੈਂ ਗੱਲ ਕਹਿਣ ਲੱਗਾ ਸਰ ਕਪੂਰ ਸਿੰਘ ਜੀ ਨੇ ਸਾਚੀ ਸਾਖੀ ਦੇ ਵਿੱਚ ਲਿਖੀ ਹੈ ਜੀ। ਸੋ ਉਹਦੇ 'ਚ ਉਹਨਾਂ ਨੇ ਬਲਦੇਵ ਸਿੰਘ ਨੂੰ ਕਿਹਾ ਕਿ ਵੀ ਇਹ ਜਾ ਲੈਣ ਦਿਓ ਦੂਜੇ ਲੀਡਰਾਂ ਨੂੰ ਵਾਪਸ, ਤੂੰ ਰੁਕ ਜਾ ਤਾਂ ਕਿ ਅਸੀਂ ਕੋਈ ਸਿੱਖਾਂ ਦੇ ਲਈ ਕੁਝ ਕਰ ਸਕੀਏ, ਸੋ ਦੈਟ ਦ ਸਿੱਖਸ ਸ਼ੁੱਡ ਬੀ ਏਬਲ ਟੂ ਵਾਕ ਔਨ ਦ ਕਰੰਟ ਆਫ ਹਿਸਟਰੀ ਵਿਦ ਦ ਫੀਟ ਆਫ ਦੇਅਰ ਓਨ, ਕਿ ਅਸੀਂ ਉਹਨਾਂ ਲਈ ਕੁਝ ਕਰ ਸਕੀਏ ਤਾਂ ਕਿ ਸਮੇਂ ਦੇ ਕਰੰਟ ਦੇ ਉੱਤੇ ਉਹ ਆਪਣੇ ਪੈਰਾਂ ਦੇ ਨਾਲ ਤੁਰ ਸਕਣ। ਹੁਣ ਆਪਣੇ ਪੈਰ ਤਾਂ ਸਿਆਸੀ ਪਾਵਰ ਹੀ ਹੁੰਦੀ ਹੈ। ਤੇ ਹੁਣ ਬਲਦੇਵ ਸਿੰਘ ਨੇ ਉਹ ਗੱਲ ਆ ਕੇ ਨਹਿਰੂ ਨੂੰ ਦੱਸੀ ਜੀ। ਨਹਿਰੂ ਨੇ ਇੱਕ ਸਟੇਟਮੈਂਟ ਡਰਾਫਟ ਕੀਤੀ। ਅਗਲੇ ਦਿਨ ਪ੍ਰੈਸ ਕਾਨਫਰੰਸ ਬਲਦੇਵ ਸਿੰਘ ਨੇ ਕੀਤੀ। ਉਹਨੇ ਕਿਹਾ ਜੀ ਅਸੀਂ ਅੰਗਰੇਜ਼ਾਂ ਤੋਂ ਕੁਝ ਨਹੀਂ ਮੰਗਦੇ ਜੀ, ਅਸੀਂ ਜੋ ਵੀ ਕਾਂਗਰਸ ਕਰੇਗੀ ਸਾਨੂੰ ਇਹਦੇ ਤੇ ਵਿਸ਼ਵਾਸ ਹੈ ਔਰ ਅਸੀਂ ਇਹਨਾਂ ਨਾਲ ਹੀ ਆਪਣਾ ਹਿਸਾਬ ਕਿਤਾਬ ਕਰਾਂਗੇ, ਸਾਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ। ਇਹ ਕਹਿ ਕੇ ਬਲਦੇਵ ਸਿੰਘ ਜਿਹੜਾ ਹੈ ਉਹ ਨਹਿਰੂ ਦੇ ਨਾਲ ਹੀ ਜਹਾਜ਼ ਤੇ ਚੜ੍ਹ ਕੇ ਵਾਪਸ ਆ ਗਏ। ਸੋ ਅੱਜ ਜਦੋਂ ਅਸੀਂ 66 ਸਾਲ ਪਹਿਲਾਂ ਕੀ ਹੋਇਆ ਉਹਨਾਂ ਗੱਲਾਂ ਨੂੰ ਦੇਖਦੇ ਹਾਂ ਤੇ ਇਹ ਵਾਕਿਆਤ ਨੇ। ਜੋ ਕੰਮ ਅੱਜ ਬਾਦਲ ਕਰ ਰਹੇ ਇਹੋ ਜਿਹਾ ਹੀ ਉਹ ਸੀ। ਉਹ ਵੀ ਕਾਰਖਾਨੇਦਾਰ ਅਮੀਰ ਆਦਮੀ, ਉਹਦੇ ਇੰਟਰਸਟ ਜੁੜੇ ਹੋਏ। ਵੀ ਨਹਿਰੂ ਨੇ ਕਹਿਤਾ ਤੁਹਾਨੂੰ ਡਿਫੈਂਸ ਮਿਨਿਸਟਰ ਬਣਾਵਾਂਗੇ, ਬਣਾਇਆ ਵੀ, ਫਿਰ ਕੱਢ ਵੀ ਦਿੱਤਾ। ਹੁਣ ਬਾਦਲ ਵੀ ਕਿ ਜੀ ਜੇ ਸਾਨੂੰ ਇੱਕ ਵੀ ਸੀਟ ਨਾ ਦੇ ਬੀਜੇਪੀ ਸਾਡੀ ਹਮਾਇਤ ਹੈ, ਅਸੀਂ ਤਾਂ ਚਟਾਨ ਦੀ ਤਰ੍ਹਾਂ ਖੜੇ ਹਾਂ, ਸਾਡਾ ਤਾਂ ਵਿਆਹ ਹੋਇਆ ਹੋਇਆ। ਉਹ ਇਹ ਕਹਿੰਦਾ ਵੀ ਇਹ ਬੀਜੇਪੀ ਨਾਲ ਸਾਡਾ ਵਿਆਹ ਹੈ, ਪਤੀ ਪਤਨੀ ਦਾ ਰਿਸ਼ਤਾ ਹੈ ਜੀ ਜੀ। ਸੋ ਵਰਲਡ ਹਿਸਟਰੀ ਦੇ ਹਵਾਲੇ ਨਾਲ 1756 ਦੇ ਵਿੱਚ ਅੰਗਰੇਜ਼ ਜਨਰਲ ਕਲਾਈਵ ਨੇ, ਕਿਉਂਕਿ ਹਿੰਦੁਸਤਾਨ ਦੇ ਸਾਊਥ ਤੋਂ ਇਹਨਾਂ ਦਾ ਕੰਪੀਟੀਸ਼ਨ ਸ਼ੁਰੂ ਹੋ ਗਿਆ ਸੀ, ਫ੍ਰੈਂਚ ਦਾ, ਬ੍ਰਿਟਿਸ਼ਰਸ ਦਾ। ਫ੍ਰੈਂਚ ਦਾ ਜਨਰਲ ਡੁਪਲੇ ਸੀ, ਅੰਗਰੇਜ਼ਾਂ ਦਾ ਕਲਾਈਵ ਸੀ। ਸੋ 1756 'ਚ ਅੰਗਰੇਜ਼ਾਂ ਨੇ ਪਹਿਲੀ ਜਿਹੜੀ ਹੈ ਰਿਮਾਰਕੇਬਲ ਵਿਕਟਰੀ ਹਾਸਲ ਕੀਤੀ। ਫਿਰ 1787 ਦੀ ਪਲਾਸੀ ਦੀ ਲੜਾਈ 'ਚ ਤਾਂ ਉਹਨਾਂ ਨੇ ਬੰਗਾਲ ਜਿਹੜਾ ਉਹ ਲੈ ਲਿਆ। ਉਸ ਵੇਲੇ ਦੇ ਬੰਗਾਲ ਦਾ ਮਤਲਬ ਸੀ ਬੰਗਾਲ, ਬਿਹਾਰ, ਉੜੀਸਾ, ਅੱਜ ਦੀਆਂ 3 ਸਟੇਟਾਂ। ਫਿਰ ਅੰਗਰੇਜ਼ ਵੱਧਦੇ ਹੀ ਚਲੇ ਗਏ ਤੇ 1849 'ਚ ਪੰਜਾਬ ਅਖੀਰਲਾ ਸੂਬਾ ਉਹਨਾਂ ਨੇ
ਆਪਣੇ ਸਾਮਰਾਜ ਦਾ ਹਿੱਸਾ ਬਣਾਇਆ ਜੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸਾਡੇ ਬਚਪਨ ਜਾਂ ਅਰਲੀਅਰ ਡੇਜ਼ ਹਮੇਸ਼ਾ ਅਸੀਂ ਦੁਨੀਆ 'ਚ ਕੁਝ ਵੀ ਵਾਪਰਨਾ ਉਹਦੀ ਰੈਫਰੈਂਸ ਲਈ ਉਸ ਨੂੰ ਦੇਖਦੇ ਸੀ ਜੀ। ਇਹ ਪਹਿਲੀ ਵਾਰ ਸਕਾਟਲੈਂਡ ਦੇ ਵਿੱਚ 1768 ਦੇ ਵਿੱਚ ਪਬਲਿਸ਼ ਹੋਇਆ ਹੁਣ ਤਾਂ ਇੰਟਰਨੈਟ ਤੇ ਇੰਨੀ ਜਾਣਕਾਰੀ ਹੈ ਕਿ ਐਤਕੀ ਪਿੱਛੇ ਸ਼ਾਇਦ 2 ਸਾਲ ਪਹਿਲਾਂ ਲਾਸਟ ਐਡੀਸ਼ਨ ਕੱਢਿਆ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਨੇ ਅੱਗੋਂ ਲਈ ਨਹੀਂ ਛਾਪਣਗੇ ਪਰ 1768 ਦੇ ਵਿੱਚ ਸ਼ੁਰੂ ਹੋਇਆ 1790 ਦੇ ਵਿੱਚ ਕਾਂਗਰਸ ਨੇ ਪਹਿਲੀ ਵਾਰ ਫਿਲਾਡੈਲਫੀਆ ਦੇ ਵਿੱਚ ਆਪਣੀ ਇਕੱਠ ਕੀਤਾ ਔਰ ਇਹ ਫਿਲਾਡੈਲਫੀਆ ਕਾਫੀ ਦੇਰ ਅਮਰੀਕਾ ਦੀ ਟੈਂਪਰੇਰੀ ਰਾਜਧਾਨੀ ਰਹੀ ਵਾਸ਼ਿੰਗਟਨ ਡੀਸੀ ਬਣਨ ਤੋਂ ਪਹਿਲਾਂ ਜੀ। 1865 ਦੇ ਵਿੱਚ 13ਵੀਂ ਅਮੈਂਡਮੈਂਟ ਯੂਐਸ ਕਨਸਟੀਟਿਊਸ਼ਨ ਦੇ ਵਿੱਚ ਰੈਟੀਫਾਈ ਹੋਈ ਜਿਹਦੇ ਥੱਲੇ ਸਲੇਵਰੀ ਪੱਕੇ ਤੌਰ ਤੇ ਖਤਮ ਕਰ ਦਿੱਤੀ ਗਈ 1877 ਦੇ ਵਿੱਚ ਅੱਜ ਜਿਹੜੀ ਜਗਤ ਪ੍ਰਸਿੱਧ ਅਖਬਾਰ ਵੀ ਹੈ ਅਮਰੀਕਾ ਦੀ ਪ੍ਰਸਿੱਧ ਅਖਬਾਰ ਹੈ ਵਾਸ਼ਿੰਗਟਨ ਪੋਸਟ ਇਹ 1877 ਦੇ ਵਿੱਚ ਪਹਿਲੀ ਵਾਰ ਪਬਲਿਸ਼ ਹੋਈ 1877 ਦੇ ਵਿੱਚ ਹੀ ਪਹਿਲੀ ਸਾਊਂਡ ਰਿਕਾਰਡਿੰਗ ਜਿਹਨੂੰ ਵਾਜਾ ਕਹਿੰਦੇ ਸੀ ਆਵਾਜ਼ ਕਿਵੇਂ ਰਿਕਾਰਡ ਹੋਣੀ ਹੈ ਟਾਮਸ ਐਡੀਸਨ ਨੇ ਗ੍ਰਾਮੋਫੋਨ ਜਿਹੜਾ ਕਹਿੰਦੇ ਸੀ ਵਾਜਾ ਵੱਜਿਆ ਜੀ ਉਹ ਉਹਨੇ ਪਹਿਲਾਂ ਇਜਾਦ ਕੀਤਾ ਔਰ ਆਪਣੀ ਆਵਾਜ਼ 'ਚ ਹੀ ਉਹਨੇ ਰਿਕਾਰਡ ਕੀਤਾ 1917 ਦੇ ਵਿੱਚ ਫਿਨਲੈਂਡ ਇੱਕ ਅਲੱਗ ਦੇਸ਼ ਰਸ਼ੀਆ ਤੋਂ ਬਣਿਆ ਅੱਡ ਹੋ ਕੇ 1922 ਦੇ ਵਿੱਚ ਆਇਰਲੈਂਡ ਜਿਹੜਾ ਕਿ ਇੱਕ ਅਲੱਗ ਮੁਲਕ ਬਣ ਗਿਆ ਸੀ ਉਹਨਾਂ ਨੇ ਆਪਣਾ ਕਨਸਟੀਟਿਊਸ਼ਨ ਬਣਾਇਆ 1956 ਦੇ ਵਿੱਚ ਡਾਕਟਰ BR ਅੰਬੇਦਕਰ ਜਿਹੜੇ ਕਿ ਸਿਰਫ ਦਲਿਤਾਂ ਦੇ ਲੀਡਰ ਨਹੀਂ 20ਵੀਂ ਸਦੀ ਦੇ ਬਹੁਤ ਵੱਡੇ ਰੋਸ਼ਨ ਦਿਮਾਗ ਸਾਊਥ ਏਸ਼ੀਆ ਦੇ ਲੀਡਰ ਹੋਏ ਨੇ ਉਹਨਾਂ ਦੀ ਦਿੱਲੀ ਦੇ ਵਿੱਚ ਮੌਤ ਹੋਈ ਔਰ ਜਿਵੇਂ ਅਸੀਂ ਦੱਸਿਆ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਅਤੇ ਵਰਲਡ ਹਿਸਟਰੀ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਸਾਡਾ ਅੱਜ ਦਾ ਪਹਿਲਾ ਸਵਾਲ ਹੈ ਦਿੱਲੀ ਦੀ ਇੱਕ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਬਾਹਰ ਜਾਣ ਕੇ ਟਰਕੀ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖ ਲਓ ਇਹੀ ਕਾਨੂੰਨ ਹੈ ਜਿਸ ਕਾਨੂੰਨ ਦੇ ਥੱਲੇ ਜੇ 25-25 ਸਾਲ 28-28 ਸਾਲ ਤੋਂ ਸਿੰਘ ਜੇਲ੍ਹਾਂ 'ਚ ਬੰਦ ਨੇ ਜੀ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਉਹਨਾਂ ਦੇ ਲਈ ਜੇ ਗੁਰਬਖਸ਼ ਸਿੰਘ ਵਰਤ ਰੱਖਦਾ ਹੈ ਇੱਕ ਜੈਨੂਇਨ ਮੰਗ ਲਈ ਤੇ ਉਹਨੂੰ ਜਿਹੜਾ ਉਹ ਪੁਲਿਸ ਦੀ ਧਾੜ ਚੁੱਕ ਕੇ ਲੈ ਜਾਂਦੀ ਹੈ ਬਿਨਾਂ ਵਾਰੰਟ ਤੋਂ ਬਿਨਾਂ ਯੂਨੀਫਾਰਮ ਤੋਂ ਕੇਸ ਰਜਿਸਟਰ ਕਰ ਲੈਂਦੇ ਨੇ ਤੇ ਇੱਧਰ ਉਹ ਕਾਤਲ ਜਗਦੀਸ਼ ਟਾਈਟਲਰ ਜਿਹਦਾ ਨਾਂ ਕਈ ਵਾਰ ਕਈ ਥਾਵਾਂ ਦੇ ਉੱਤੇ ਮੁਕੱਦਮੇ 'ਚ 29 ਸਾਲ ਹੋ ਗਏ ਨੇ ਅੱਡ-ਅੱਡ ਅਦਾਲਤਾਂ 'ਚ ਉਹਨੇ ਕਿਹਾ ਜੀ ਮੈਂ ਔਰ ਹੁਣ ਉਹ ਕਿਸੇ ਹੋਰ ਕਰਪਸ਼ਨ ਕੇਸ ਵੀ ਫਸਿਆ ਹੋਇਆ ਕਿ ਅਜੇ ਮਾਕਨ ਦੇ ਮਹਿਕਮੇ 'ਚ ਕੋਈ ਜਾਲੀ ਉਹਨੇ ਦਸਤਖਤ ਕਰਕੇ ਪੈਸੇ ਲਏ ਹੋਏ ਨੇ ਸੋ ਉਹਨੇ ਕਿਹਾ ਜੀ ਮੈਂ ਟਰਕੀ 'ਚ ਜਾਣਾ ਹੈ ਫਲਾਣਾ ਸਪੋਰਟਸ ਟੂਰਨਾਮੈਂਟ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਤੇ ਕੋਰਟ ਨੇ ਕਿਹਾ ਜੀ ਹਾਂ ਤੁਹਾਨੂੰ ਇਜਾਜ਼ਤ ਹੈ ਇਹ ਅੱਜ ਦੀ ਖਬਰ ਹੈ ਹੁਣ ਇੱਕ ਪਾਸੇ ਖਬਰ ਇਹ ਲੱਗੀ ਹੋਈ ਹੈ ਕਿ ਕਿਵੇਂ ਨਿਹੰਗਾਂ ਦਾ ਬਾਣਾ ਇਸਤੇਮਾਲ ਕਰਕੇ ਪੁਲਿਸ ਦੀ ਧਾੜ ਨੇ ਗੁਰਬਖਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਦੂਜੇ ਪਾਸੇ 29 ਸਾਲ ਪਹਿਲਾਂ ਦਾ ਇਹ ਕਾਤਲ ਜਿਸ ਦੇ ਹੱਥ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ ਉਹ ਟਰਕੀ ਦੇ ਹੋਟਲਾਂ 'ਚ ਜਾ ਕੇ ਆਇਸ਼ੀ ਕਰੇਗਾ ਔਰ ਉਸ ਨੂੰ ਅਦਾਲਤਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਵੀ ਇਸ ਕਿਸਮ ਦੇ ਕ੍ਰਿਮੀਨਲ ਜਿਹੜੇ ਨੇ ਇਹਨਾਂ ਨੂੰ ਕੋਈ ਸਜ਼ਾ ਦੇਣੀ ਹੈ ਉਹ ਤਾਂ ਉਹਨਾਂ ਨੂੰ ਜਿਹੜਾ ਪੈਂਪਰ ਕਰ ਦੇਣ। ਜੀ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ ਭਾਰਤੀ ਰਾਜ ਸਭਾ ਵਿੱਚ 67% ਮੈਂਬਰ ਕਰੋੜਪਤੀ ਹਨ ਅਤੇ 17% ਅਪਰਾਧੀ ਪਿਛੋਕੜ ਵਾਲੇ ਹਨ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ? ਦੇਖੋ ਇਹ ਖਬਰ ਮੈਂ ਹੁਣੇ ਹੀ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਕੀ ਕੱਢੀ ਹੈ ਔਰ ਇਹ ਇੰਡੀਆ ਦਾ ਇੱਕ ਜਿਹੜਾ ਮੋਨੀਟਰ ਕਰਨ ਵਾਲਾ ਗਰੁੱਪ ਹੈ ਡੈਮੋਕ੍ਰੇਸੀ ਨੂੰ ਉਹਨਾਂ ਦੀ ਰਿਪੋਰਟ ਹੈ ਟਾਈਮਜ਼ ਆਫ ਇੰਡੀਆ ਨੇ ਖਬਰ ਦਿੱਤੀ ਹੈ ਔਰ 245 ਟੋਟਲ ਮੈਂਬਰ ਨੇ ਰਾਜ ਸਭਾ ਦੇ ਔਰ ਉਹਦੇ ਦੂਜੀ ਗੱਲ ਇਹ ਧਿਆਨ ਰੱਖਣ ਵਾਲਾ ਹੈ ਵੀ ਲੋਕ ਸਭਾ ਬਾਰੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੇ ਆਪਣਾ ਬੇਸ ਬਣਾਇਆ ਹੋਇਆ ਭਾਵੇਂ ਕੋਈ ਸਮਗਲਰ ਹੈ ਜਾਂ ਕੋਈ ਹੋਰ ਹੈ ਤੇ ਜੇ ਲੋਕ ਉਹਨੂੰ ਵੋਟਾਂ ਪਾਉਂਦੇ ਨੇ ਤੇ ਅਸੀਂ ਕਿਵੇਂ ਰੋਕ ਸਕਦੇ ਹਾਂ ਇਲੈਕਸ਼ਨ ਕਮਿਸ਼ਨ ਥੋੜ੍ਹੀਆਂ ਬਹੁਤ ਰੁਕਾਵਟਾਂ ਪਾ ਸਕਦਾ ਪਰ ਜੇ ਲੋਕ ਹੀ ਚੁਣਦੇ ਨੇ ਉਹਨਾਂ ਨੂੰ ਤੇ ਉਹਨਾਂ ਦਾ ਕੀ ਕਸੂਰ ਹੈ? ਹੁਣ ਜਿਹੜੀ ਰਾਜ ਸਭਾ ਹੈ ਜਿਹਨੂੰ ਅਪਰ ਹਾਊਸ ਕਿਹਾ ਜਾਂਦਾ ਉਹਦੇ 'ਚ ਲੋਕ ਨਹੀਂ ਚੁਣਦੇ ਇਹ ਪਾਰਟੀਆਂ ਦੀਆਂ ਇਨਡਾਇਰੈਕਟ ਪਾਰਟੀਆਂ ਦੇ ਨੁਮਾਇੰਦੇ ਅਸੈਂਬਲੀਆਂ ਚੁਣਦੀਆਂ ਨੇ ਤੇ 12 ਮੈਂਬਰ ਜਿਹੜੇ ਨੇ ਉਹ ਨੋਮੀਨੇਟ ਕਰਦਾ ਹੈ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਦੀ ਰਿਕਮੈਂਡੇਸ਼ਨ ਤੇ ਹੁਣ 245 ਮੈਂਬਰਾਂ ਚੋਂ 227 ਮੈਂਬਰਾਂ ਦਾ ਉਹਨਾਂ ਨੇ ਜਿਹੜਾ ਐਨਾਲਿਸਿਸ ਕੀਤਾ ਇਸ ਡੈਮੋਕ੍ਰੇਸੀ ਵਾਲੇ ਗਰੁੱਪ ਨੇ ਔਰ ਇੰਡੀਅਨ ਹੈ ਇਹ ਨਹੀਂ ਕਹਿ ਸਕਦੇ ਜੀ ਅਮਰੀਕਨ ਬਦਨਾਮ ਕਰ ਰਹੇ ਨੇ ਸੋ ਉਹਦੇ ਚੋਂ ਇਹ ਤੱਥ ਸਾਹਮਣੇ ਆਇਆ ਕਿ 227 ਚੋਂ ਜਿਹੜੇ 67% ਨੇ 100 ਚੋਂ 67 ਉਹ ਕਰੋੜਪਤੀ ਨੇ ਕਿਸੇ ਦਾ 200 ਕਰੋੜ ਕਿਸੇ ਕੋਲ ਹੈ ਕਿਸੇ ਕੋਲ 300 ਕਰੋੜ ਹੈ ਹੁਣ ਇਸ ਮੁਲਕ 'ਚ ਜਿੱਥੇ 40% ਲੋਕਾਂ ਨੂੰ ਇੱਕ ਵੇਲੇ ਦੀ ਰੋਟੀ ਨਸੀਬ ਨਹੀਂ ਹੁੰਦੀ ਉਹਨਾਂ ਦੇ ਰਾਜ ਸਭਾ ਮੈਂਬਰ ਜਿਹੜੇ ਨੇ 67%
ਜਿਹੜੇ ਨੇ ਉਹ ਕਰੋੜਪਤੀ ਨੇ। ਜੀ। ਔਰ ਜਿਹੜੀ ਉਸ ਤੋਂ ਵੀ ਜ਼ਿਆਦਾ ਮਾੜੀ ਗੱਲ ਹੈ ਕਿ ਉਹਦੇ ਚੋਂ 227 ਚੋਂ 38 ਉਹ ਨੇ ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਹੈ, ਜਿਹੜੇ ਕਿਸੇ ਕੋਈ ਮਰਡਰ 'ਚ ਹੈ, ਕੋਈ ਰੇਪ 'ਚ ਹੈ, ਕਿਸੇ ਨੇ ਕੋਈ ਹੋਰ ਕੁਝ ਕੀਤਾ ਹੋਇਆ। ਜੀ। ਔਰ ਇਹ 38 ਮੈਂਬਰ ਜਿਹੜੇ ਨੇ ਇਹ 17% ਬਣਦੇ ਨੇ ਕੁੱਲ ਉਹਨਾਂ ਦੀ ਗਿਣਤੀ ਦਾ। ਜੀ। ਹੁਣ ਇਹਨਾਂ ਕ੍ਰਿਮੀਨਲਸ ਨੂੰ 17% ਨੂੰ ਕਿਹਨੇ ਨੋਮੀਨੇਟ ਕੀਤਾ ਰਾਜ ਸਭਾ 'ਚ? ਔਰ ਇਹ ਸਾਰੀਆਂ ਪਾਰਟੀਆਂ ਦੇ ਨੇ, ਕਾਂਗਰਸ ਦੇ ਵੀ ਨੇ ਇਹਦੇ 'ਚ, ਬੀਜੇਪੀ ਦੇ ਵੀ ਨੇ, ਬਹੁਜਨ ਸਮਾਜ ਪਾਰਟੀ ਵੀ ਹੈ, ਜਨਤਾ ਪਾਰਟੀ ਵੀ ਹੈ। ਜੀ। ਸੋ ਜੇ ਅਸੀਂ ਇਹ ਕਹੀਏ ਕਿ ਵੀ ਇਹ ਇਹਨਾਂ ਦੀ ਪਾਰਲੀਮੈਂਟ ਔਰ ਇਹਨਾਂ ਦੀ ਜਿਹੜੀ ਰਾਜ ਸਭਾ ਹੈ ਇਹ ਕ੍ਰਿਮੀਨਲਸ ਦੀ ਹੈ, ਤਾਂ ਫਿਰ ਇਹਦੇ 'ਚ ਕੀ ਅਤਕਥਨੀ ਹੈ? ਤਾਂ ਉਹਨਾਂ ਦਾ ਆਪਣਾ ਗਰੁੱਪ ਰਿਪੋਰਟ ਕਰ ਰਿਹਾ ਹੈ ਵੀ 17% ਕ੍ਰਿਮੀਨਲ ਨੇ ਔਰ ਜਿਹੜੀ 67% ਨੇ ਉਹ ਕਰੋੜਪਤੀ ਨੇ। ਸੋ ਕਿਸ ਕਿਸਮ ਦੀ ਇਹ ਡੈਮੋਕ੍ਰੇਸੀ ਹੈ? ਇਹ ਐਵੇਂ ਨਹੀਂ ਚਰਚਲ ਨੇ ਕਿਹਾ ਸੀ ਕਿ ਵੀ ਇਹ ਰਾਸਕਲਸ, ਸ਼ੈਤਾਨ ਔਰ ਇਹ ਮੈਨ ਆਫ ਸਟ੍ਰॉ, ਕੱਖੋਂ ਹੌਲੇ ਲੋਕ ਜਿਨ੍ਹਾਂ ਦੇ ਕੋਲ ਪਾਵਰ ਜਾਏਗੀ। ਚਰਚਲ ਨੇ ਜਦੋਂ ਮਿਸਟਰ ਐਟਲੀ ਨੇ ਬ੍ਰਿਟਿਸ਼ ਪਾਰਲੀਮੈਂਟ 'ਚ ਫਰੀडम ਆਫ ਇੰਡੀਆ ਐਕਟ ਪੇਸ਼ ਕੀਤਾ, ਉਹ ਚਰਚਲ ਦੀ ਸਪੀਚ ਹੈ ਕਿ ਥੀਸ ਰੋਗਸ, ਥੀਸ ਰਾਸਕਲਸ, ਥੀਸ ਡੈਵਲਸ, ਇਹਨਾਂ ਨੂੰ ਤੁਸੀਂ ਪਾਵਰ ਦੇ ਰਹੇ ਹੋ। ਉਹਨਾਂ ਕਹਿੰਦੇ ਦੇ ਆਰ ਮੈਨ ਆਫ ਸਟ੍ਰॉ, ਇਹ ਕੱਖੋਂ ਹੌਲੇ ਲੋਕ ਨੇ। ਜੀ। ਸੋ ਅੱਜ ਤੁਸੀਂ ਇਹਨਾਂ ਦਾ ਹੀ ਡਾਟਾ ਦੇਖ ਲਓ, ਇਹਨਾਂ ਦੀਆਂ ਕਰਤੂਤਾਂ ਦੇਖ ਲਓ, ਇਹ ਕੀ ਕਰਦੇ ਨੇ। ਜੀ। ਤੇ ਇਹ ਚਰਚਲ ਦੀ ਇਹ ਗੱਲ ਕਿ ਮੈਨ ਆਫ ਸਟ੍ਰॉ, ਕੱਖੋਂ ਹੌਲੇ ਲੋਕ, ਇੱਕ ਅਲਟੀਮੇਟ ਅਕਟ ਟਰੂਥ ਹੈ, ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਹਰ ਸ਼ੁੱਕਰਵਾਰ ਆਮ ਤੌਰ ਤੇ ਸ਼ਾਹ ਹੁਸੈਨ ਜਾਂ ਕਿਸੇ ਸੂਫੀ ਕਵੀ ਦਾ ਜਿਹੜਾ ਕਲਾਮ ਹੈ ਉਹ ਸ਼ਾਮਲ ਕਰਦੇ ਹਾਂ ਇਸ ਪ੍ਰੋਗਰਾਮ। ਜੀ। ਅੱਜ ਵੀ ਅਸੀਂ ਸ਼ਾਹ ਹੁਸੈਨ ਜਿਹੜੇ ਕਿ ਇੱਕ ਬੜੇ ਅਲਬੇਲੇ ਉਸ ਧਰਤੀ ਦੀ ਲਹਿੰਦੇ ਪੰਜਾਬ ਦੀ ਬੋਲੀ 'ਚ ਜਿਹੜਾ ਮਿਸਟਿਕ ਰੱਬ ਦਾ ਰਹੱਸਮਈ ਸੁਨੇਹਾ, ਅਲਟੀਮੇਟਲੀ ਟਰੂਥ ਕੀ ਹੈ, ਸੱਚਾਈ ਕੀ ਹੈ, ਜ਼ਿੰਦਗੀ ਦਾ ਅੰਤ ਕਿਵੇਂ ਇਨਐਵਿਟੇਬਲ ਹੈ, ਇਸ ਵੱਲ ਇਸ਼ਾਰਾ ਕਰਦੇ ਨੇ। ਜੀ। ਉਹ ਕਹਿੰਦੇ ਨੇ ਸਮਝ ਨਿਦਾਨੜੀਏ ਤੇਰਾ ਵਹਿੰਦਾ ਵਕਤ ਵਿਹਾਂਦਾ। ਜੀ। ਇਹ ਦੁਨੀਆ ਦੋਏ ਚਾਰ ਦਿਹਾੜੇ ਵੇਖਦਿਆਂ ਲੱਦ ਜਾਂਦਾ। ਦੌਲਤ ਦੁਨੀਆ ਮਾਲ ਖਜ਼ੀਨਾ ਸੰਗ ਨਾ ਕੋਈ ਲੈ ਜਾਂਦਾ। ਮਾਤ ਪਿਤਾ ਭਾਈ ਸੁਤ ਬਨਿਤਾ ਨਾਲ ਨਾ ਕੋਈ ਜਾਂਦਾ। ਜੀ। ਕਹਿ ਹੁਸੈਨ ਫਕੀਰ ਨਮਾਣਾ ਬਾਕੀ ਨਾਮ ਸਾਈਂ ਦਾ ਰਹਿੰਦਾ। ਜੀ। ਤੇ ਦੂਸਰਾ ਉਹਨਾਂ ਦਾ ਕਪਲੇਟ ਹੈ, ਕਹਿ ਬਾਗੇ ਦੀ ਮੂਲੀ ਹੁਸੈਨ ਤੂੰ ਕਹਿ ਬਾਗੇ ਦੀ ਮੂਲੀ। ਬਾਗਾਂ ਦੇ ਵਿੱਚ ਫੁੱਲ ਅਜਾਇਬ ਤੂੰ ਵੀ ਇੱਕ ਗੰਦੂਲੀ। ਜੀ। ਆਪਣਾ ਆਪ ਪਛਾਣੇ ਨਾਹੀਂ ਅਵਰਾਂ ਦੇਖ ਕਿਉਂ ਭੁੱਲੀ। ਇਸ਼ਕ ਦੇ ਦਰਿਆਓਂ ਕਰਾਹੀ ਮਨਸੂਰ ਕਬੂਲੀ ਸੂਲੀ। ਸ਼ਾਹ ਹੁਸੈਨ ਪਿਆ ਦਰ ਉੱਤੇ ਜੇਕਰ ਪਵੈ ਕਬੂਲੀ। ਜੀ। ਸੋ ਪਹਿਲੇ 'ਚ ਉਹਨਾਂ ਨੇ ਕਿਹਾ ਵੀ ਨਿਦਾਨੜੀਏ, ਅਣਜਾਣ, ਨਿਦਾਨ, ਜਿਹੜਾ ਬੇਸਮਝ, ਅਲੜ, ਇਹ ਸਾਰੇ ਪੰਜਾਬੀ ਦੇ ਹੀ ਸ਼ਬਦ ਨੇ। ਜੀ। ਕਿ ਆਪਣੇ ਮਨ ਨੂੰ ਐਡਰੈਸ ਕੀਤਾ, ਆਪਣੇ ਆਪ ਨੂੰ ਸਮਝ ਨਿਦਾਨੜੀਏ ਤੇਰਾ ਵਹਿੰਦਾ ਵਕਤ ਵਿਹਾਂਦਾ। ਤੇਰੀ ਜ਼ਿੰਦਗੀ ਗੁਜ਼ਰ ਰਹੀ ਹੈ, ਵਕਤ ਜਾ ਰਿਹਾ ਹੈ, ਇਹ ਨਿਦਾਨ, ਇਹ ਅਲੜ, ਇਹ ਬੇਸਮਝ, ਇਸ ਗੱਲ ਵੱਲ ਧਿਆਨ ਦੇ। ਇਹ ਦੁਨੀਆ ਦੋਏ ਚਾਰ ਦਿਹਾੜੇ ਦੇਖਦਿਆਂ ਲੱਦ ਜਾਂਦਾ। 2-4 ਦਿਨ ਦੀ ਦੁਨੀਆ ਪਤਾ ਹੀ ਨਹੀਂ ਲੱਗਦਾ ਜ਼ਿੰਦਗੀ ਕਦੋਂ ਮੁੱਕ ਗਈ। ਜੀ। ਜੀ। ਦੌਲਤ ਦੁਨੀਆ ਮਾਲ ਖਜ਼ੀਨਾ ਸੰਗ ਨਾ ਕੋਈ ਲੈ ਜਾਂਦਾ। ਜਿਹਦੇ 'ਚ ਤੂੰ ਵਕਤ ਜ਼ਾਇਆ ਕਰ ਰਹੇ, ਇਹ ਦੁਨੀਆ ਦੀ ਦੌਲਤ, ਮਾਲ, ਅਸਬਾਬ ਇਕੱਠਾ ਕਰਨ 'ਚ ਕਦੇ ਦੇਖਿਆ ਕੋਈ ਸੂਈ ਵੀ ਨਾਲ ਲੈ ਕੇ ਗਿਆ ਹੋਏ? ਜੀ। ਜੀ। ਮਾਤ ਪਿਤਾ ਭਾਈ ਸੁਤ ਬਨਤਾ ਨਾਲ ਨਾ ਕੋਈ ਜਾਂਦਾ। ਮਾਤ ਪਿਤਾ ਮਾਪਿਓ ਨੇ, ਭਾਈ ਭਰਾ ਹੈ, ਸੁਤ ਪੁੱਤਰ ਨੂੰ ਕਹਿੰਦੇ ਨੇ, ਬਨਤਾ ਵਾਈਫ ਨੂੰ ਕਹਿੰਦੇ ਨੇ, ਇਸਤਰੀ ਨੂੰ ਕਹਿੰਦੇ ਨੇ। ਮਾਤ ਪਿਤਾ ਭਾਈ ਸੁਤ ਬਨਤਾ ਨਾਲ ਨਾ ਕੋਈ ਜਾਂਦਾ। ਕਹਿ ਹੁਸੈਨ ਫਕੀਰ ਨਮਾਣਾ ਬਾਕੀ ਨਾਮ ਸਾਈਂ ਦਾ ਰਹਿੰਦਾ। ਹੁਣ ਇਹ ਫਕੀਰ ਹੁਸੈਨ ਕਹਿੰਦੇ ਨੇ ਕਿ ਜੇ ਕੋਈ ਚੀਜ਼ ਰਹਿੰਦੀ ਹੈ ਤੇ ਸਿਰਫ ਸਾਈਂ ਦਾ ਨਾਂ ਹੈ, ਪਿਆਰੇ ਦਾ ਨਾਂ ਹੈ। ਔਰ ਆਪਣੇ ਇਸ ਥਾਟ ਨੂੰ ਉਹ ਫਿਰ ਆਪਣੇ ਤੇ ਹੀ ਢੁਕਾਉਂਦੇ ਨੇ ਕਿ ਕਹਿ ਬਾਗੇ ਦੀ ਮੂਲੀ ਹੁਸੈਨਾ ਤੂੰ ਕਹਿ ਬਾਗੇ ਦੀ ਮੂਲੀ। ਉਹ ਹੁਸੈਨ ਤੂੰ ਕਿਹੜੇ ਬਾਗ ਦੀ ਮੂਲੀ ਹੈ? ਆਪਣੇ ਆਪ ਨੂੰ ਤੂੰ ਬੜਾ ਸਮਝਦਾ ਹੈ ਵੀ ਤੂੰ ਬਹੁਤ ਹੈ, ਤੂੰ ਕਿਹੜੇ ਬਾਗ ਦੀ ਮੂਲੀ ਹੈ? ਬਾਗਾਂ ਦੇ ਵਿੱਚ ਫੁੱਲ ਅਜਾਇਬ ਤੂੰ ਵੀ ਇੱਕ ਗੰਦੂਲੀ। ਇਹ ਬਾਗ ਹੈ ਰੱਬ ਦਾ, ਇੰਨੇ ਫੁੱਲ ਉੱਗੇ ਨੇ, ਤੂੰ ਵੀ ਇੱਕ ਮਾੜਾ ਜਿਹਾ ਵਿੱਚ ਪੱਤਾ ਉੱਗਿਆ ਹੋਇਆ, ਪੱਤੇ ਦੀ ਤਰ੍ਹਾਂ ਇੱਕ
ਜਿਹੜੀ ਤੇਰੀ ਕੋਈ ਹੋਂਦ ਹੈ, ਆਪਣਾ ਆਪ ਪਛਾਣੇ ਨਾ ਹੀ ਅਵਰਾ ਦੇਖ ਕਿਉਂ ਭੁੱਲੀ। ਤੂੰ ਆਪਣੀ ਔਕਾਤ ਨਹੀਂ ਦੇਖਦਾ, ਦੂਸਰਿਆਂ ਵੱਲ ਦੇਖਦਾ ਹੈ, ਔਰ ਉਹਦੇ 'ਚ ਦੇਖ ਕੇ ਤੂੰ ਫਿਰ ਉਸ ਚੱਕਰ ਦੇ ਵਿੱਚ ਫਸਦਾ ਹੈ। ਇਸ਼ਕ ਦੇ ਦਰਿਆਓ ਕੁਰਾਹੀ ਮਨਸੂਰ ਕਬੂਲੀ ਸੂਲੀ। ਮੈਂ ਕਿਹਾ ਇਹ ਦੁਨੀਆ ਤੇਰੀ ਨਹੀਂ ਹੈ, ਜੇ ਤੂੰ ਤੁਰਨਾ ਹੈ ਤੇ ਫਿਰ ਇਸ਼ਕ ਦੇ ਦਰਿਆ ਨੂੰ ਪਾਰ ਕਰ। ਤੇ ਇਸ਼ਕ ਦਾ ਦਰਿਆ ਉਹ ਹੈ ਜਿਹਦੇ 'ਚ ਦਾਖਲ ਹੋਇਆ ਮਨਸੂਰ ਨੇ ਸੂਲੀ ਤੇ ਚੜ੍ਹਨਾ ਕਬੂਲ ਕਰ ਲਿਆ ਸੀ ਜੀ। ਹੁਣ ਇਹ ਜਦੋਂ ਇਸ਼ਕ ਦੀ ਗੱਲ ਹੈ ਤੇ ਇਹ ਪ੍ਰੇਮ ਦੀ ਗੱਲ ਹੈ, ਪਿਆਰ ਦੀ ਗੱਲ ਹੈ। ਜੋ ਤੋ ਪ੍ਰੇਮ ਖੇਲਨ ਕਾ ਜਾਓ, ਇਹ ਉਸ ਇਸ਼ਕ ਦੀ ਗੱਲ ਹੈ ਜੀ। ਇਹ ਇਸ਼ਕ ਮਿਜ਼ਾਜੀ ਨਹੀਂ ਹੈ, ਇਹ ਉਸ ਇਸ਼ਕ ਹਕੀਕੀ ਦੀ ਗੱਲ ਹੈ। ਇਸ਼ਕੇ ਦੇ ਦਰਿਆਓ ਕਰਾਹੀ ਮਨਸੂਰ ਕਬੂਲੀ ਸੂਲੀ, ਸ਼ਾਹ ਹੁਸੈਨ ਪਿਆ ਦਰ ਉੱਤੇ ਜੇਕਰ ਪਵੈ ਕਬੂਲੀ। ਸੋ ਉਹ ਕਹਿੰਦੇ ਨੇ ਵੀ ਇਹ ਹੁਸੈਨ ਤਾਂ ਉਸ ਇਸ਼ਕ ਦੇ ਦਰਿਆ ਨੂੰ ਹੁਣ ਪਾਰ ਕਰੇਗਾ। ਉਸ ਰੱਬ ਦੇ ਦਰ ਦੇ ਉੱਤੇ ਉਸ ਨੇ ਆਪਣਾ ਸਿਰ ਰੱਖ ਦਿੱਤਾ ਹੈ, ਆਪਣੀ ਜਿੰਦ ਰੱਖ ਦਿੱਤੀ ਹੈ। ਹੁਣ ਇਹ ਰੱਬ ਨੇ ਇਸ ਨੂੰ ਕਬੂਲ ਕਰਨਾ ਹੈ। ਮੈਂ ਤਾਂ ਇਸ ਰਸਤੇ ਦਾ ਪਾਂਧੀ ਹਾਂ, ਔਰ ਮੈਂ ਬਾਕੀ ਸਭ ਨਾਲੋਂ ਆਪਣੇ ਆਪ ਨੂੰ ਤੋੜ ਕੇ ਇਸ਼ਕ ਦੇ ਇਸ ਦਰਵਾਜ਼ੇ ਦੇ ਉੱਤੇ ਰੱਬ ਦੇ ਇਸ਼ਕ ਦੇ ਵਿੱਚ ਰੱਤਿਆਂ ਨੇ ਆਪਣਾ ਆਪ ਜਿਹੜਾ ਹੈ ਉਹ ਪੇਸ਼ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।